ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਸਾਡੇ ਨਾਲ ਅੱਜ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਜੀ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਨੈੱਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਇਸ ਨੂੰ ਫੋਨ ਤੇ ਸੁਣਨਾ ਹੈ ਫੋਨ ਨੰਬਰ ਡਾਇਲ ਕਰ ਸਕਦੇ ਜੀ 8325515029। ਕੈਨੇਡਾ ਲਈ ਟੋਰਾਂਟੋ ਲਈ 6479579633, ਬ੍ਰਿਟਿਸ਼ ਕੋਲੰਬੀਆ ਲਈ 6046709696 778-656-0460, ਕੈਲਗਰੀ ਲਈ 587-315-0587, ਇਟਲੀ ਲਈ 396899706994, ਯੂਕੇ ਲਈ 3300101100, ਫਰਾਂਸ ਲਈ 331801425595, ਆਸਟ੍ਰੇਲੀਆ ਲਈ 0280805601। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ। ਕੋਈ ਵੀ ਪ੍ਰੋਗਰਾਮ ਸੁਣ ਸਕਦੇ ਆ, 24 ਘੰਟੇ ਪ੍ਰੋਗਰਾਮ ਸੁਣ ਸਕਦੇ ਆ ਜੀ। ਤੇ ਜੀ ਹੋਰ ਇੱਕ ਦੱਸ ਦਈਏ ਕਿ ਕਈ ਵਾਰੀ ਇਹ ਹੁੰਦਾ ਆ ਕਿ ਤੁਸੀਂ ਕਾਲ ਕਰਦੇ ਆ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਹ ਖਬਰ ਨਹੀਂ ਕੀਤੀ ਆ, 20 ਮਿੰਟ ਦੇ ਵਿੱਚ ਜਿੰਨੀਆਂ ਵੀ ਸਾਡੇ ਤੋਂ ਖਬਰਾਂ ਆ ਜਿਹੜੀਆਂ ਉਹ ਕਵਰ ਹੁੰਦੀਆਂ ਆ ਜੀ ਉਹ ਅਸੀਂ ਕਰ ਲੈਂਦੇ ਆ। ਤੇ ਉਸ ਤੋਂ ਬਾਅਦ ਜਿਵੇਂ ਰੇਡੀਓ ਆ 24 ਆਵਰ ਚੱਲਦਾ ਆ ਤੇ ਕੋਸ਼ਿਸ਼ ਕਰੀਦੀ ਆ ਕਿ ਬਾਕੀ ਦੀਆਂ ਗੱਲਾਂ ਆ ਜਿਹੜੀਆਂ ਹੋਰ ਪ੍ਰੋਗਰਾਮਾਂ ਦੇ ਵਿੱਚ ਅਸੀਂ ਕਵਰ ਕਰੀਏ, ਉਹ ਵੀ ਤੁਸੀਂ ਸੁਣ ਸਕਦੇ ਆ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਚਰਨਜੀਤ ਸਿੰਘ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ ਜੀ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਚਾਂਪੁਰ, ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆ। ਜਿਵੇਂ ਹੋਮ ਸੈਕਟਰੀ ਆ ਉਸ ਦੀ ਛੁੱਟੀ ਕਰ ਦਿੱਤੀ ਗਈ ਆ। ਰੌਲਾ ਤਾਂ ਪਿਛਲੇ ਕਈ ਦਿਨਾਂ ਤੋਂ ਇਹ ਚੱਲ ਰਿਹਾ ਸੀਗਾ ਜੀ, ਔਰ ਕੇਂਦਰੀ ਗ੍ਰਹਿ ਸਕੱਤਰ ਹੋਮ ਸੈਕਟਰੀ ਜਿਹੜਾ ਅਨਿਲ ਗੋਸਵਾਮੀ ਹੈ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇਣਾ ਪੈ ਗਿਆ। ਅਸਤੀਫਾ ਦਿੱਤਾ ਨਹੀਂ, ਦੇਣਾ ਪਿਆ। ਕੇਂਦਰ ਦੀ ਸਰਕਾਰ ਨੇ ਉਹਨੂੰ ਕਲੀਅਰ ਕਰਤਾ ਸੀਗਾ ਕਿ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਦੇ ਰਾਹ ਦੇ ਵਿੱਚ ਅੜਿੱਕਾ ਪਾਉਣ ਦਾ ਯਤਨ ਕਰਨ ਤੇ CBI ਦੇ ਕੰਮਾਂ-ਕਾਰਾਂ ਦੇ ਵਿੱਚ ਦਖਲ ਦੇਣ ਦੀ ਉਹਦੀ ਜਿਹੜੀ ਭੂਮਿਕਾ ਸੀਗੀ ਉਹਨੂੰ ਬਰਖਾਸਤ ਕਰ ਦਿੱਤਾ ਜਾਊਗਾ ਜੀ ਉਹਦੇ ਕਰਕੇ ਜੀ। ਔਰ ਦੇਰ ਰਾਤ ਜਿਹੜਾ ਸੀਗਾ ਗੋਸਵਾਮੀ ਨੇ ਆਪਣਾ ਅਸਤੀਫਾ ਗ੍ਰਹਿ ਮੰਤਰਾਲੇ ਨੂੰ ਦੇ ਦਿੱਤਾ। ਗੋਸਵਾਮੀ ਕਾਂਗਰਸੀ ਆਗੂ ਮਤੰਗ ਸਿੰਘ ਦੀ ਸ਼ਾਰਦਾ ਘੁਟਾਲੇ ਦੇ ਵਿੱਚ ਗ੍ਰਿਫਤਾਰੀ ਰੋਕਣ ਦੇ ਕਥਿਤ ਯਤਨਾਂ ਕਰਕੇ ਵਿਵਾਦਾਂ ਦੇ ਵਿੱਚ ਜਿਹੜੇ ਉਹ ਆ ਗਏ ਸੀਗੇ। ਔਰ ਪੇਂਡੂ ਵਿਕਾਸ ਸਕੱਤਰ LC ਗੋਇਲ ਨੂੰ ਨਵਾਂ ਗ੍ਰਹਿ ਸੈਕਟਰੀ ਜਿਹੜਾ ਦੀ ਉਹ ਥਾਪ ਦਿੱਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਹਿਲਾਂ ਇਹ ਮੁੱਦਾ ਗੋਸਵਾਮੀ ਦੇ ਨਾਲ ਵਿਚਾਰਿਆ, ਫਿਰ ਉਹਨੇ ਇਹਦੇ ਬਾਰੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਜਿਹੜੀ ਜਾਣਕਾਰੀ ਉਹ ਦਿੱਤੀ। ਪ੍ਰਧਾਨ ਮੰਤਰੀ ਨੇ ਗੋਸਵਾਮੀ ਦੇ ਸਿਖਰਲੇ ਅਹੁਦੇ ਤੇ ਬਣੇ ਰਹਿਣ ਬਾਰੇ ਜਿਹੜਾ ਜੀ ਇਹ ਕਿਹਾ ਕਿ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਦੇ ਬਾਰੇ ਜਿਹੜਾ ਜੀ ਉਹ ਦੱਸਿਆ। ਔਰ ਗੋਸਵਾਮੀ ਦੇ ਵੱਲੋਂ ਜਦੋਂ ਇਹ ਮੰਨ ਲਿਆ ਗਿਆ ਕਿ ਉਹਨੇ ਕੁਝ ਫੋਨ ਕਾਲ ਜਿਹੜੀਆਂ ਉਹ ਕੀਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਉਹਦਾ ਇਸ ਅਹੁਦੇ ਦੇ ਉੱਤੇ ਰਹਿਣਾ ਔਖਾ ਸੀਗਾ ਜੀ। ਸੋ ਜਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਤਾਂ ਕੁੜਕੀ ਦੇ ਵਿੱਚ ਫਸੇ ਜਿਹੜਾ ਅਨਿਲ ਗੋਸਵਾਮੀ ਹੈ ਜੀ ਉਹਨੂੰ ਅਸਤੀਫਾ ਦੇਣਾ ਪੈ ਗਿਆ ਕਿ ਉਹ ਕਿਵੇਂ ਜਿਹੜਾ ਜੀ ਬਚਾ ਰਿਹਾ। ਸੋ ਸਾਫ਼ ਸੁਥਰੀ ਸਰਕਾਰ ਬਣਾਉਣ ਦਾ ਚਲਾਉਣ ਦਾ ਜਿਹੜਾ ਦਾਅਵਾ ਕਰਨ ਵਾਲੇ ਦੀ ਇਹ ਇੱਕ ਨਵਾਂ ਝਟਕਾ ਜਿਹੜਾ ਜੀ ਉਹ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਆਇਆ ਕਿ ਕਿਵੇਂ ਉਹਦੇ ਅੰਦਰ ਬੈਠੇ ਲੋਕ ਜਿਹੜੇ ਨੇ ਉਹ ਆਪਣਾ ਇਨਫਲੂਐਂਸ ਵਰਤ ਕੇ ਸਾਰਾ ਕੁਝ ਜਿਹੜਾ ਜੀ ਉਹਨੂੰ ਤਾਰ ਪੀੜੋ ਕਰਦੇ ਨੇ। ਜੀ ਤਾਰੋ ਪੀੜਾ ਵੀ ਕਰ ਰਹੇ ਆ ਤੇ ਨਾਲ ਭਾਜਪਾ ਦੀ ਜਿਹੜੀ ਬਗਲਾਹਟ ਆ ਉਹ ਵੱਧਦੀ ਜਾਂਦੀ ਆ। ਭਾਜਪਾ ਦੀ ਬਗਲਾਹਟ ਜਿਹੜੀ ਹੈ ਜੀ ਉਹ ਵੇਖਣੀ ਵਾਲੀ ਹੈ ਜੀ। ਕੱਲ ਦੀ ਨਰਿੰਦਰ ਮੋਦੀ ਹੋਰਾਂ ਜੇ ਭਾਸ਼ਣ ਕਿਸੇ ਨੇ ਸੁਣਿਆ ਹੋਵੇ ਤਾਂ ਉਹਦੇ ਵਿੱਚ ਜਿਹੋ ਜਿਹੀਆਂ ਉਹ ਗੱਲਾਂ ਕਰ ਰਹੇ ਨੇ। ਕੱਲ ਤੱਕ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਹਨਾਂ ਸਰਵੇ ਦਾ ਜ਼ਿਕਰ ਬਾਰ-ਬਾਰ ਕਰਦੇ ਹੁੰਦੇ ਸੀਗੇ ਕਿ ਇਹਨਾਂ ਨੂੰ ਕੁਝ ਨਹੀਂ ਮਿਲਣਾ, ਸਰਵੇ ਜਿਹੜੇ ਆ ਰਹੇ ਨੇ ਹੁਣ ਉਹ ਟੋਟਲ ਜਿਹੜੇ ਸਰਵੇ ਨੇ ਉਹਨਾਂ ਨੂੰ ਨਕਾਰ ਰਹੇ ਨੇ, ਕਹਿੰਦੇ ਸਾਰੇ ਝੂਠੇ ਨੇ ਸਰਵੇ। ਸਰਕਾਰ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਦੀ ਹੀ ਬਣੂਗੀ। ਉਹਨਾਂ ਨੇ ਇੱਥੋਂ ਤੱਕ ਜਿਹੜਾ ਕਹਿਤਾ ਜੀ ਕਿ ਕੁਝ ਵਿਕਾਊ ਮਾਲ ਹੈ ਜੀ, ਜਿਹੜੇ ਲੋਕ ਨੇ ਤੁਰੇ ਫਿਰਦੇ ਜਿਹੜੇ ਵਿਰੋਧੀ ਧਿਰ ਵਾਲੇ ਉਹ ਅਰਵਿੰਦ ਕੇਜਰੀਵਾਲ ਦਾ ਨਾਮ ਤਾਂ ਨਹੀਂ ਲੈਂਦੇ ਪਰ ਸਿੱਧੇ ਰੂਪ ਦੇ ਵਿੱਚ ਨਿਸ਼ਾਨਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਤੇ ਹੀ ਕਰਦੇ ਨੇ। ਉਹਨੂੰ ਮਿਲੀ ਫੰਡਿੰਗ ਦੇ ਬਾਰੇ ਦੇ ਵਿੱਚ ਵੀ ਉਹ ਜਿਹੜਾ ਜੀ ਜ਼ਿਕਰ ਕਰਦੇ ਨੇ। ਦੇਖੋ ਜਿਹੜੀ ਅਸਲੀਅਤ ਹੈ, ਬੁਖਲਾਹਟ ਹੈ ਉਹ ਇੱਥੋਂ ਦਿੰਦੀ ਹੈ ਕਿ
ਮੁਲਕ ਦਾ ਪ੍ਰਧਾਨ ਮੰਤਰੀ ਜਿਹੜਾ ਜੀ ਔਰ ਮੁਲਕ ਦਾ ਫਾਈਨੈਂਸ ਮਿਨਿਸਟਰ ਜਿਹੜਾ ਜੀ ਉਹ ਇਹ ਕਵੇ ਕਿ ਇਹ ਇੱਕ ਪਾਰਟੀ ਜਿਹੜੀ ਹੈ ਜੀ ਉਹ ਗਲਤ ਤਰੀਕੇ ਦੇ ਨਾਲ ਫੰਡਿੰਗ ਜਿਹੜੀ ਆ ਉਹ ਲੈਂਦੀ ਫੜੀ ਗਈ ਹੈ, ਜਦੋਂ ਕਿ ਜਿਹੜੇ ਮੁਲਕ ਚਲਾਉਣ ਵਾਲੇ ਨੇ ਉਹਨਾਂ ਨੂੰ ਤਾਂ ਇਹ ਗੱਲ ਨਹੀਂ ਨਾ ਕਹਿਣੀ ਚਾਹੀਦੀ। ਉਹਨਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਜੀ ਕਿ ਜੇ ਉਹ ਗਲਤ ਤਰੀਕੇ ਦੇ ਨਾਲ ਫੰਡਿੰਗ ਲੈਂਦੇ ਫੜੇ ਗਏ ਨੇ ਤੇ ਫਿਰ ਉਹਨਾਂ ਨੂੰ ਫੜ ਲਓ, ਉਹਨਾਂ ਦੇ ਉੱਤੇ ਕੇਸ ਜਿਹੜਾ ਜੀ ਉਹ ਦਰਜ ਕਰ ਦਿਓ। ਕੇਸ ਦਰਜ ਕਰਕੇ ਤੇ ਆਪੇ ਨਾਲੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜੇ। ਪਰ ਜਿਹੜੇ ਅਰੁਣ ਜੇਤਲੀ ਨੇ ਉਹ ਕਹਿੰਦੇ ਆ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਵੀ ਟੈਕਸ ਡਿਪਾਰਟਮੈਂਟ ਦੇ ਵਿੱਚ ਰਹੇ ਨੇ ਉਹ, ਔਰ ਉਹਨਾਂ ਨੂੰ ਪਤਾ ਕਿ ਇੱਦਾਂ ਕੇਸ ਦਰਜ ਕਰਕੇ ਅੰਦਰ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਉਹ ਕਹਿੰਦੇ ਨੇ ਉਹ ਮਜਬੂਰੀ ਦੇ ਵਾਸੀ ਜਿਹੜਾ ਕਹਿ ਰਹੇ ਨੇ ਉਹਨਾਂ ਨੂੰ ਪਤਾ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਹੁਣ ਹੱਥ ਪਾਇਆ ਤਾਂ ਇਹ ਬਿਲਕੁਲ ਅਗਲਾ ਹੋਰ ਉਲਟ ਸਟੈਪ ਜਿਹੜਾ ਜੀ ਉਹ ਜਾ ਸਕਦਾ। ਲੇਟ ਨਾਈਟ ਇੱਕ ਹੋਰ ਨਵਾਂ ਬਿਆਨ ਜਿਹੜਾ ਜੀ ਉਹ ਆਇਆ ਵੈਂਕਈਆ ਨਾਇਡੂ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਵਿੱਚੋਂ ਆਉਂਦੇ ਨੇ, ਸੈਂਟਰ ਦੇ ਵਿੱਚ ਮਿਨਿਸਟਰ ਨੇ। ਵੈਂਕਈਆ ਨਾਇਡੂ ਹੋਰਾਂ ਨੇ ਇਹ ਕਿਹਾ ਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਵਾਸਤੇ ਹੋ ਰਹੀਆਂ ਨੇ, ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਸਤੇ ਨਹੀਂ। ਉਹਨਾਂ ਕਿਹਾ ਕਿ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਉਹਦਾ ਮੁਲਾਂਕਣ ਜਿਹੜਾ ਆ ਉਹ ਦਿੱਲੀ ਦੀਆਂ ਚੋਣਾਂ ਦੇ ਨਾਲ ਕੰਪੇਅਰ ਕਰਕੇ ਨਾ ਵੇਖਿਆ ਜਾਵੇ। ਜੇ ਇਹਦੇ ਤੁਸੀਂ ਬਿਆਨ ਦੀ ਗੰਭੀਰਤਾ ਨੂੰ ਦੇਖੋ ਤਾਂ ਉਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਐਕਸੈਪਟ ਕਰਕੇ ਚੱਲ ਰਹੀ ਹੈ ਕਿ ਉਹਦਾ ਜਿਹੜਾ ਜੀ ਪੱਤਾ ਸਾਫ਼ ਹੋਣ ਵਾਲਾ ਦਿੱਲੀ ਦੇ ਵਿੱਚੋਂ, ਔਰ ਜਿਹਦੇ ਕਰਕੇ ਉਹਨੇ ਪਹਿਲਾਂ ਹੀ ਜਿਹੜਾ ਜੀ ਉਹ ਐਕਸਕਿਊਜ਼ ਬਣਾਉਣੇ ਸ਼ੁਰੂ ਕਰਤੇ ਨੇ। ਨਹੀਂ ਤਾਂ ਵੈਂਕਈਆ ਨਾਇਡੂ ਦਾ ਕਮ ਸੇ ਕਮ ਇਹੋ ਜਿਹਾ ਜਿਹੜਾ ਬਿਆਨ ਹੈ ਉਹ ਤਾਂ ਇਸ ਪਾਸੇ ਵੱਲ ਨੂੰ ਹੀ ਇਸ਼ਾਰਾ ਜਿਹੜਾ ਜੀ ਉਹ ਕਰ ਰਿਹਾ। ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਸੋ ਦੇਖਦੇ ਹਾਂ ਅੱਜ ਜਿਹੜੀ ਇਹ ਇਲਜ਼ਾਮਾਂ ਦੀ ਝੜੀ ਹੈ ਉਹ ਕਿਸ ਕੁ ਲੈਵਲ ਤੱਕ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਲੈ ਕੇ ਜਾਂਦੀ ਹੈ। ਜਿਹੜੀ ਕਹਿੰਦੀ ਸੀ ਕਿ ਉਹਦੀ ਤਾਂ ਸੁਨਾਮੀ ਆਈ ਹੋਈ ਆ, 56 ਇੰਚ ਦੀ ਛਾਤੀ ਵਾਲਾ ਜਿਹੜਾ ਵਿਅਕਤੀ ਹੈ ਜੀ ਉਹਨੂੰ ਤਾਂ ਰੋਕਣ ਵਾਲਾ ਹੁਣ ਕੋਈ ਹੈ ਹੀ ਨਹੀਂਗਾ। ਸਾਰੇ ਸੂਬਿਆਂ ਦੇ ਵਿੱਚੋਂ ਕਾਂਗਰਸ ਜਿਹੜੀ ਹੈ ਜੀ ਉਹ ਸਾਫ਼ ਹੋ ਗਈ ਹੈ ਔਰ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ ਤੇ ਹੁਣ ਉਹਦੇ ਮੁਕਾਬਲੇ ਦੇ ਵਿੱਚ ਹੀ ਕੋਈ ਨਹੀਂ ਹੈਗਾ। ਪਰ ਇੱਕ ਮੈਸੇਜ ਸੀਗਾ ਜੀ ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਪ੍ਰਧਾਨ ਮੰਤਰੀ ਦਫ਼ਤਰ, ਕੇਂਦਰੀ ਮੰਤਰੀਆਂ ਦੇ ਦਫ਼ਤਰ, 125 ਮੈਂਬਰ ਪਾਰਲੀਮੈਂਟ ਦੇ ਦਫ਼ਤਰ, 13 ਰਾਜਾਂ ਦੇ ਮੁੱਖ ਮੰਤਰੀਆਂ ਦੇ ਦਫ਼ਤਰ ਜਿਹੜੇ ਨੇ ਉਹ ਬੰਦ ਰਹਿਣਗੇ ਕਿਉਂਕਿ ਇਹ ਸਾਰੇ ਦੇ ਸਾਰੇ ਮਫਰਲ ਲਈ ਫਿਰਦੇ ਇੱਕ ਆਮ ਬੰਦੇ ਨੂੰ ਢਾਉਣ ਵਾਸਤੇ ਦਿੱਲੀ ਗਏ ਹੋਏ ਆ ਜੀ। ਜੀ ਬਿਲਕੁਲ, ਫੌਜਾਂ ਜਿਹੜੀਆਂ ਪੂਰੇ ਕੰਟਰੀ ਤੋਂ, ਪੂਰੇ ਦੇਸ਼ ਤੋਂ ਦਿੱਲੀ ਦੇ ਵਿੱਚ ਪਹੁੰਚੀਆਂ ਹੋਈਆਂ ਮਫਲਰ ਮੈਨ ਨੂੰ ਢਾਉਣ ਲਈ। ਤਾਂ ਅੱਗੇ ਜੀ ਮਫਲਰ ਮੈਨ ਦਾ ਜਿਹੜਾ ਕੇਜਰੀਵਾਲ ਲਈ ਫੰਡ ਰੇਜ਼ ਹੋਇਆ ਸੀ ਉਸ ਦਾ ਬੜਾ ਰੌਲਾ ਗੌਲਾ ਆ। ਇੱਕ ਕੋਈ ਆਰਗੇਨਾਈਜੇਸ਼ਨ ਅਵਾਮ ਆ, ਉਹਨਾਂ ਨੇ ਇਲਜ਼ਾਮ ਲਾਇਆ ਸੀਗਾ ਕਿ ਜਿਹੜੇ ਪੈਸੇ ਆ ਇਹ ਉਦਾਂ ਹੀ ਇਕੱਠੇ ਕੀਤੇ ਗਏ ਆ, ਕਈ ਕੰਪਨੀਆਂ ਦੇ ਨਾਂ ਹੈ ਨੇਗੇ ਜਾਂ ਗਲਤ ਪੈਸੇ ਆਏ ਆ। ਜਿਹੜੀਆਂ ਤਾਂ ਉਹ ਕੰਪਨੀਜ਼ ਨੇ ਜੀ ਉਹਦੇ ਦੇਖੋ ਜਿਹੜੀ ਪਾਰਟੀ ਨੇ ਫੰਡ ਲੈਣਾ ਹੁੰਦਾ ਉਹਨੇ 2-3 ਚੀਜ਼ਾਂ ਉਹਦੇ ਵਿੱਚ ਲੈਣੀਆਂ ਹੁੰਦੀਆਂ ਨੇ ਜੀ। ਪੈਨ ਕਾਰਡ ਲੈਣਾ ਹੁੰਦਾ ਉਹਨਾਂ ਦੇ, ਆਪਾਂ ਸੋਸ਼ਲ ਇੰਸ਼ੋਰੈਂਸ ਨੰਬਰ ਜਿਹੜਾ ਕਹਿੰਦੇ ਆ ਜੀ ਉਹ ਪੈਨ ਕਾਰਡ ਨਾਲ ਲੱਗਿਆ ਹੋਇਆ। ਆਡਿਟ ਰਿਪੋਰਟ ਜਿਹੜੀ ਹੈ ਜੀ ਉਹ ਲੈਣੀ ਹੁੰਦੀ ਆ, ਆਡਿਟ ਰਿਪੋਰਟ ਜਿਹੜੀ ਹੈ ਜੀ ਉਹ ਨਾਲ ਲੱਗੀ ਹੋਈ ਆ। ਕੋਈ ਕੈਸ਼ ਪੈਸਾ ਕਿਸੇ ਜਗ੍ਹਾ ਦੇ ਉੱਤੇ ਇਨਵੋਲਵ ਨਹੀਂ ਆ, ਚੈੱਕ ਦੇ ਰਾਹੀਂ ਜਿਹੜੀ ਹੈ ਜੀ ਉਹ ਪੇਮੈਂਟ ਹੋਈ ਆ। ਹੁਣ ਜੇ ਇੱਕ ਕੰਪਨੀ ਨੇ ਇਹ ਪੈਸਾ ਜਿਹੜਾ ਜੀ ਫੰਡਿੰਗ ਦਿੱਤੀ ਹੈ ਕਿਸੇ ਕੰਪਨੀ ਨੂੰ, ਪੈਨ ਕਾਰਡ ਲਾ ਕੇ, ਆਡਿਟ ਰਿਪੋਰਟ ਲਾ ਕੇ, ਜਿਹੜੀ ਪਾਰਟੀ ਹੈ ਉਹ ਕਿਵੇਂ ਜਾ ਸਕਦੀ ਹੈ ਜੀ ਕਿ ਉਹ ਕੀ ਬਿਜ਼ਨਸ ਕਰਦੀ ਹੈ, ਕਿੱਥੇ ਉਹਦਾ ਬਿਜ਼ਨਸ ਹੈ, ਕਿੱਥੇ ਉਹਦਾ ਦਫ਼ਤਰ ਹੈ, ਇਹ ਤਾਂ ਸਰਕਾਰ ਨੇ ਕੱਢਣਾ। ਸਰਕਾਰ ਆਪਣੇ ਤੌਰ ਦੇ ਉੱਤੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਜ਼ਰੂਰ ਕਰਾਵੇ, ਹੋਣੀ ਵੀ ਚਾਹੀਦੀ ਹੈ, ਸਾਰਿਆਂ ਦੀ ਹੋਣੀ ਚਾਹੀਦੀ ਹੈ ਜਿੰਨੇ ਵੀ ਫੰਡਿੰਗ ਜਿਹੜੇ ਉਹ ਦਿੰਦੇ ਨੇ। ਬੀਜੇਪੀ ਨੂੰ ਇਹ ਜਿਹੜਾ ਮਾਮਲਾ ਜੀ ਉਲਟ ਪੈਂਦਾ ਨਜ਼ਰ ਆਉਂਦਾ ਹੈ। ਆਵਾਮ ਜਿਹੜੇ ਕਿ ਇਹਦੇ ਵਿੱਚ ਕੁਝ ਜਿਹੜੇ ਮੈਂਬਰ ਨੇ ਜੀ ਉਹ ਪਹਿਲਾਂ ਕਿਸੇ ਟਾਈਮ ਆਮ ਆਦਮੀ ਪਾਰਟੀ ਦੇ ਨਾਲ ਹੀ ਹੁੰਦੇ ਸੀਗੇ, ਉਹ ਵੱਖਰੇ ਹੋਏ ਨੇ। ਉਹਨਾਂ ਦੇ ਵੱਲੋਂ ਇਹ ਜਿਹੜਾ ਸੀਗਾ ਜੀ ਇਹ ਲਾਇਆ ਗਿਆ ਸੀ ਇਲਜ਼ਾਮ। ਇਹਦੇ ਵਿੱਚ ਇੱਕ ਚੈੱਕ ਸ਼ੋਅ ਕੀਤਾ ਗਿਆ। ਚੈੱਕ ਜਿਹੜਾ ਸੀਗਾ ਜੀ ਉਹ ਬੰਦੇ ਨੇ ਕੈਨੇਡਾ ਦਾ ਰਹਿਣ ਵਾਲਾ ਜੀ, ਉਹਨੇ ਇਹ ਕਿਹਾ ਜੀ ਕਿ ਮੈਂ ਜਿਹੜਾ ਆਹ ਚੈੱਕ ਜਿਹੜਾ ਜੀ ਇੱਕ ਜਿਹੜੇ ਮਾਨ ਪਰਿਵਾਰ ਰਹਿੰਦਾ ਜੀ ਐਕਸਪੋਰਟ ਦੇ ਵਿੱਚ, ਕਿ ਅਸੀਂ ਉਹਨਾਂ ਨੂੰ ਚੰਦਾ ਦਿੱਤਾ ਪਿਛਲੇ ਦਿਨੀ, ਔਰ ਇਹ ਪਰਸਨਲ ਚੈੱਕ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਜੀ ਕੱਟਿਆ ਹੋਇਆ ਦਿਖਾਇਆ ਗਿਆ। ਕੁਦਰਤੀ ਜਦੋਂ ਪੱਤਰਕਾਰਾਂ ਕੋਲੇ ਚੈੱਕ ਆਇਆ ਤੇ ਉਹ ਭਗਵੰਤ ਮਾਨ ਹੋਰਾਂ ਕੋਲੇ ਲੈ ਕੇ ਚਲੇ ਗਏ ਕਿ ਆਹ ਚੈੱਕ ਦੇਖੋ, ਤੁਸੀਂ ਗਏ ਸੀ, ਤੁਹਾਡੀ ਫੇਰੀ ਦੇ ਦੌਰਾਨ ਕੱਟਿਆ, ਜਸਕਰਨ ਕੌਰ ਮਾਨ ਨੇ ਕਿਸੇ ਨੇ ਕੱਟਿਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੋ ਇਹ ਤੁਸੀਂ ਕਹਿ ਲਓ ਖੁਸ਼ਕਿਸਮਤੀ ਜੀ ਕਿ ਇਹ ਮਾਨ ਪਰਿਵਾਰ ਦੋਨੋਂ ਹਸਬੈਂਡ ਵਾਈਫ ਜਿਹੜੇ ਇੱਥੇ ਸਪੋਰਟ ਕਰਨ ਦੇ ਵਾਸਤੇ ਆਏ ਹੋਏ ਪਾਰਟੀ ਦੇ, ਉਹ ਕਿਤੇ ਨਾਲ ਹੀ ਖੜੇ ਸਨ ਜੀ। ਭਗਵੰਤ ਮਾਨ ਉਹਨਾਂ ਨੇ ਇਹ ਕਿਹਾ ਜੀ ਕਿ ਆਹ ਖੜੇ ਆ, ਇਹਨਾਂ ਕੋਲੋਂ ਪੁੱਛ ਲਓ ਜੀ। ਤੇ ਉਹਨਾਂ ਨੇ ਜਿਹੜਾ ਜੀ ਚੈਲੰਜ ਕੀਤਾ ਇਸ ਨੂੰ ਵੀ ਸਾਡੇ ਕੋਲੇ ਕੋਈ ਨਾ ਤਾਂ ਅਸੀਂ ਆਪਣੇ ਨਾਂ ਦੇ ਉੱਤੇ ਕੋਈ ਚੈੱਕ ਲਿਆ। ਹੁਣ
ਕੋਈ ਬੰਦਾ ਜਿਹੜਾ ਜੀ ਉਹ ਚੈੱਕ ਕੱਟਦਾ ਆਪਣੇ ਅਕਾਊਂਟ ਦਾ, ਉਹਦੇ ਉੱਤੇ ਨਾਂ ਕਿਸੇ ਦਾ ਭਰ ਕੇ ਉਹਦੀ ਫੋਟੋਕਾਪੀ ਇੱਥੇ ਭੇਜ ਦਿੰਦਾ ਜੀ। ਜਦੋਂ ਕਿ ਜੇ ਉਹ ਚੈੱਕ ਕਿਸੇ ਬੈਂਕ ਦੇ ਵਿੱਚ ਲੱਗਿਆ ਹੀ ਨਹੀਂ, ਕਿਤੇ ਕੈਸ਼ ਹੀ ਨਹੀਂ ਹੋਇਆ, ਇਹਨਾਂ ਤਾਂ ਮੈਂ ਕਿਸੇ ਨਾਂ ਦੇ ਉੱਤੇ 2 ਲੱਖ ਦਾ ਚੈੱਕ ਕੱਟ ਕੇ ਉਹਦੀ ਫੋਟੋਕਾਪੀ ਭੇਜ ਦੇਣਾ ਕਿ ਮੈਂ ਕੱਟਿਆ ਹੋਇਆ ਜੀ, ਪਰ ਉਹਨੂੰ ਜਮਾ ਹੀ ਨਹੀਂ ਹੋਇਆ, ਉਨੀ ਦੇਰ ਤੱਕ ਤਾਂ ਉਹ ਨਿਲ ਐਂਡ ਵੋਇਡ ਹੈ ਜੀ। ਸੋ ਉਹਨਾਂ ਨੇ ਜਸਕਰਨ ਕੌਰ ਮਾਨ ਉਹਨੇ ਜਿਹੜਾ ਜੀ ਵਕੀਲ ਦੇ ਰਾਹੀਂ ਆਵਾਮ ਨੂੰ ਕੱਲ ਨੋਟਿਸ ਮਾਨਹਾਨੀ ਦਾ ਭੇਜ ਦਿੱਤਾ। ਇਹ ਕਿਹਾ ਕਿ ਆਵਾਮ ਜਿਹੜੀ ਹੈ ਜੀ 24 ਘੰਟੇ ਦੇ ਵਿੱਚ ਇਹਦਾ ਪ੍ਰੂਫ ਦੇਵੇ ਕਿ ਕਿੱਥੇ ਇਹ ਚੈੱਕ ਕੈਸ਼ ਹੋਇਆ, ਕਿਹੜੇ ਅਕਾਊਂਟ ਦੇ ਵਿੱਚ ਚੈੱਕ ਕੈਸ਼ ਹੋਇਆ, ਉਹ ਬਿਨਾਂ ਸ਼ਰਤ ਮੁਆਫੀ ਜਿਹੜੀ ਹੈ ਜੀ ਮੰਗੇ, ਨਹੀਂ ਤਾਂ ਮਾਨਹਾਨੀ ਕੇਸ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹੇ। ਇਹ ਜਿਹੜਾ ਮਾਮਲਾ ਉਭਾਰਿਆ ਸੀ ਭਾਰਤੀ ਜਨਤਾ ਪਾਰਟੀ ਨੇ, ਉਹਦੀ ਫੂਕ ਜਿਹੜੀ ਹੈ ਨਾ ਜੀ ਕੈਨੇਡਾ ਤੋਂ ਆਈ ਹੋਈ ਜਸਕਰਨ ਕੌਰ ਮਾਨ ਨੇ ਇੱਕ ਵਾਰੀ ਜਿਹੜੀ ਹੈ ਜੀ ਉਹ ਸਹੀ ਪੁੱਛੋ ਤੇ ਕੱਲ ਕੱਢ ਦਿੱਤੀ ਹੈ। ਅਜੀਤ, ਵੈਸੇ ਜਿਸ ਤਰ੍ਹਾਂ ਤੁਸੀਂ ਉਹ ਜਸਕਰਨ ਕੌਰ ਮਾਨ ਨੇ ਹਵਾ ਕੱਢੀ, ਤਾਂ ਵੈਸੇ ਇਹਨਾਂ ਦੀ ਹਵਾ ਕਿਸ ਤਰ੍ਹਾਂ ਚੱਲ ਰਹੀ ਹੈ ਦਿੱਲੀ ਦੇ ਵਿੱਚ? ਹਵਾ ਇਹ ਹੈ ਜੀ ਕਿ ਇੱਕ ਕਾਰਟੂਨ ਲੱਗਿਆ ਸੀਗਾ ਜੀ ਨਰਿੰਦਰ ਮੋਦੀ ਹੋਰਾਂ ਦਾ, ਉਹਨਾਂ ਦੇ ਕੰਨ ਵੀ ਬੰਦ ਕੀਤੇ ਹੋਏ ਸੀਗੇ, ਉਹਨਾਂ ਦਾ ਮੂੰਹ ਵੀ ਬੰਦ ਕੀਤਾ ਹੋਇਆ ਸੀ, ਉੱਤੇ ਲਿਖਿਆ ਸੀਗਾ ਵੀ ਇਹ ਨਹੀਂ ਸਮਝ ਆ ਰਹੀ ਮੋਦੀ ਸਾਹਿਬ ਦੀ ਹਵਾ ਨਿਕਲੀ ਕਿੱਧਰੋਂ ਜਾਂਦੀ ਹੈ ਜੀ। ਸੋ ਹਵਾ ਜਿਹੜੀ ਹੈ ਜੀ ਉਹ ਕਿਤੇ ਨਹੀਂ ਦਿਸ ਰਹੀ। ਕੱਲ ਜਿਹੜੀ ਰੈਲੀ, ਆਖਰੀ ਰੈਲੀ ਕੀਤੀ ਆ ਨਰਿੰਦਰ ਮੋਦੀ ਹੋਰਾਂ ਨੇ, ਉਹਦੇ ਵਿੱਚ ਕਿਉਂਕਿ ਜਿਹੜੀ ਇੱਕ ਹੈਰਾਨਗੀ ਵਾਲੀ ਗੱਲ ਹੈ, ਸ਼ਾਇਦ ਜਿਹੜੇ ਬਹੁਤਿਆਂ ਨੂੰ ਨਾ ਪਤਾ ਹੋਵੇ ਕਿ ਜਿਹੜੀ ਫੁਟੇਜ ਬੀਜੇਪੀ ਦੀ ਚੈਨਲਾਂ ਦੇ ਉੱਤੇ ਦਿਖਾਈ ਜਾਂਦੀ ਆ, ਜਿਹੜੀ ਅਖਬਾਰਾਂ ਦੇ ਵਿੱਚ ਛਾਪੀ ਜਾਂਦੀ ਆ, ਬੀਜੇਪੀ ਕਿਸੇ ਨੂੰ ਉੱਥੇ ਫੁਟੇਜ ਨਹੀਂ ਲੈਣ ਦਿੰਦੇ। ਉੱਥੇ ਇਹਨਾਂ ਦੇ ਆਪਣਾ ਹੈ ਜੀ ਸਾਰਾ ਕਮਲਾ ਫੈਲਾ, ਉਹ ਫੁਟੇਜ ਤਿਆਰ ਕਰਦਾ ਜੀ, ਫਿਰ ਉਹ ਚੈਨਲਾਂ ਨੂੰ ਜਿਹੜੀ ਹੈ ਜੀ ਉਹ ਅੱਗੇ ਪ੍ਰੋਵਾਈਡ ਕੀਤੀ ਜਾਂਦੀ ਹੈ, ਭਾਵ ਕਿ ਜੋ ਉਹਨਾਂ ਨੂੰ ਠੀਕ ਲੱਗਦਾ ਉਹੋ ਹੀ ਚੈਨਲਾਂ ਨੂੰ ਜਿਹੜੀ ਦਿੱਤੀ ਜਾਂਦੀ ਹੈ। ਕਿੰਨਾ ਉਹਦੇ ਵਿੱਚ ਰਸ਼ ਦਿਖਾਉਣਾ, ਕਿੰਨਾ ਕੁਝ ਦਿਖਾਉਣਾ। ਪਰ ਇੱਥੋਂ ਦੇ ਇੱਕ ਚੈਨਲ ਦੇ ਪੱਤਰਕਾਰ ਨੇ ਜਿਹੜਾ ਜੀ ਕੱਲ ਇਹ ਖੁਲਾਸਾ ਨਾਲ ਦੀ ਨਾਲ ਸ਼ਾਮੀ ਕਰ ਦਿੱਤਾ ਕਿ ਜਿਹੜੇ ਲੋਕ ਆਏ ਹੋਏ ਸੀਗੇ, ਕਿਉਂਕਿ ਤੁਹਾਨੂੰ ਪਤਾ ਕਿਵੇਂ ਲਿਆਂਦੇ ਜਾਂਦੇ ਨੇ, ਸਭ ਨੂੰ ਪਤਾ, ਤੇ ਜਦੋਂ ਨਰਿੰਦਰ ਮੋਦੀ ਹੋਰੀ ਬੋਲਣ ਲੱਗੇ ਆ, ਉਹ ਬੋਲਦਿਆਂ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਜਾਣੇ ਸ਼ੁਰੂ ਹੋ ਗਏ। ਸੋ ਇੱਥੋਂ ਤੁਸੀਂ ਹਵਾ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਧਰ ਨੂੰ ਜਾ ਰਹੀ ਹੈ। ਬਿਲਕੁਲ ਜੀ, ਉਹਨਾਂ ਨੂੰ ਟਾਈਮ ਦੇ ਹਿਸਾਬ ਨਾਲ ਹੋਊਗਾ ਕਿ ਇੰਨਾ ਕੁ ਟਾਈਮ ਤੁਸੀਂ ਬੈਠਣਾ ਹੈ ਤੇ ਤੁਹਾਨੂੰ ਦਿੱਤੇ ਜਾਣਗੇ ਪੈਸੇ। ਤੇ ਜਿਸ ਤਰ੍ਹਾਂ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਜੀ ਵਾਸਤੇ ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ। ਤੇ ਅੱਗੇ ਗੱਲ ਕਰੀਏ ਜੀ, ਕਾਂਗਰਸ ਨੇ ਵੀ ਰੋਡ ਸ਼ੋਅ ਕੀਤਾ, ਬੜੇ ਖੁਸ਼ ਆ ਕਿ ਸਾਡੇ ਪਿੱਛੇ ਵੀ ਕੋਈ ਨਾ ਕੋਈ ਤੁਰਿਆ, ਪਰ ਇਹਨਾਂ ਦੇ ਜਿਹੜੇ ਮੇਨ ਲੀਡਰ ਸੀ ਉਹ ਕੋਈ ਨਹੀਂ ਆਇਆ। ਦੇਖੋ ਇਹ ਵੈਸੇ ਘੱਟ ਇਹਦਾ ਚਰਚਾ ਜਿਹੜਾ ਹੋਇਆ ਜੀ, ਕਿਤੇ ਨਿਊਜ਼ ਦੇ ਵਿੱਚ ਇਹ ਨਹੀਂ ਆ ਰਿਹਾ ਇੱਥੇ ਕਿ ਜਿਹੜੇ ਮਲਾਈ ਖਾਣ ਵਾਲੇ ਸੀਗੇ ਜੀ ਕਾਂਗਰਸੀ, 10 ਸਾਲ ਜਿਹੜੇ ਮੋਟੀ ਮਲਾਈ ਉੱਤੋਂ ਲਾਹ ਕੇ ਜਿਹੜਾ ਜੀ ਉਹ ਖਾਂਦੇ ਰਹੇ, ਸਮੇਂ ਸਿਰ ਉਹ ਚਰਚਿਤ ਵੀ ਰਹੇ। ਜਦੋਂ ਇੱਥੇ ਪ੍ਰੈਸ ਕਾਨਫਰੰਸ ਹੁੰਦੀ ਸੀ, ਮੂਹਰੇ ਬਹਿ ਕੇ ਹੁੱਬ ਕੇ ਜਿਹੜਾ ਜੀ ਉਹ ਬੋਲਦੇ ਵੀ ਰਹੇ। ਕਿਸੇ ਨੂੰ ਅੰਨਾ ਹਜ਼ਾਰੇ ਹੋਰਾਂ ਦੀ ਮੂਵਮੈਂਟ ਯਾਦ ਹੋਣੀ ਹੈ, ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਚਲਾਈ ਸੀ। ਉਦੋਂ ਜਿਹੜੇ ਕਪਿਲ ਸਿੱਬਲ ਹੋਰੀ ਬਹੁਤ ਬੋਲਦੇ ਹੁੰਦੇ ਸੀਗੇ, ਇਹ ਕਹਿੰਦੇ ਸੀਗੇ ਕਿ ਜੇ ਭਾਈ ਸਿਸਟਮ ਚੇਂਜ ਕਰਨਾ ਹੈ ਤੇ ਸਿਆਸਤ 'ਚ ਆਓ, ਇਲੈਕਸ਼ਨਾਂ ਲੜ ਕੇ ਚੇਂਜ ਕਰ ਲਓ। ਕਪਿਲ ਸਿੱਬਲ ਹੋਰੀ ਕਿਤੇ ਨਹੀਂ ਦਿਸੇ ਪੂਰੀ ਦੀ ਪੂਰੀ ਚੋਣ ਮੁਹਿੰਮ ਦੇ ਦੌਰਾਨ। ਅੱਜ ਆਖਰੀ ਦਿਨ ਹੈ। ਪੀ ਚਿਦੰਬਰਮ ਹੋਰੀ ਕਿਸੇ ਜਗ੍ਹਾ ਦੇ ਉੱਤੇ ਚੋਣ ਪ੍ਰਚਾਰ ਕਰਦੇ ਨਹੀਂ ਦਿਸੇ। ਇੱਕ ਦਿਨ ਬੀਬੀ ਸੋਨੀਆ ਗਾਂਧੀ ਦਿਸੀ, ਬਾਕੀ ਦਿਨ ਉਹ ਵੀ ਜਿਹੜਾ ਨਹੀਂ ਦਿਸੇ ਜੀ। ਜਿਹੜੇ ਤਿਵਾੜੀ ਸਾਹਿਬ ਉਹ ਨਹੀਂ ਦਿਸੇ। ਤੁਸੀਂ ਪੂਰੀ ਦੀ ਪੂਰੀ ਮੈਂ ਕਹਿੰਦਾ ਜੀ ਜਿੰਨੀ ਕੈਬਨਿਟ ਸੀਗੀ ਕਾਂਗਰਸ ਦੀ, ਉਹਦੇ ਵਿੱਚੋਂ ਇੱਕ ਸਿੰਗਲ ਮੰਤਰੀ ਵੀ ਜਿਹੜਾ ਜੀ ਉਹ ਕਿਸੇ ਜਗ੍ਹਾ ਦੇ ਉੱਤੇ ਨਾ ਚੋਣ ਪ੍ਰਚਾਰ ਕਰਦਾ ਦਿਸਿਆ, ਨਾ ਉਹ ਪਾਲਿਸੀਜ਼ ਜਿਹੜੀਆਂ ਜੀ ਉਹ ਕਾਂਗਰਸ ਦੀਆਂ ਬਣਾਉਂਦਾ ਹੋਇਆ ਦਿਸਿਆ ਜੀ। ਸ਼ੀਲਾ ਦੀਕਸ਼ਤ ਵੀ ਇੱਕ ਦਿਨ ਸੋਨੀਆ ਗਾਂਧੀ ਦੇ ਨਾਲ ਬੈਠੇ ਸਨ, ਮੁੜ ਕੇ ਉਹ ਵੀ ਨਹੀਂ ਦਿਸੇ ਕਿ ਕਿੱਥੇ ਗਏ। ਇਸ ਵਾਰੀ ਜਿਹੜੇ ਕਾਂਗਰਸੀ ਨੇ ਉਹ ਮੁਕੰਮਲ ਰੂਪ ਦੇ ਵਿੱਚ ਜਿਹੜਾ ਜੀ ਉਹ ਗਾਇਬ ਹੋ ਗਏ। ਦੂਜੇ ਗਾਇਬ ਹੋਣ ਵਾਲੇ ਜਿਹੜੇ ਲੋਕ ਨੇ ਜੀ ਉਹ ਨੇ ਫਿਲਮੀ ਅਦਾਕਾਰ। ਇਹ ਵੀ ਤੁਸੀਂ ਦੇਖਿਆ ਹੋਣਾ ਕਿ ਫਿਲਮੀ ਅਦਾਕਾਰ ਜਿਹੜੇ ਨੇ ਉਹ ਇਸ ਵਾਰੀ ਚੋਣ ਪ੍ਰਚਾਰ ਦੇ ਵਿੱਚ ਨਹੀਂ ਆਏ। 3 ਮੈਂਬਰ ਪਾਰਲੀਮੈਂਟ ਫਿਲਮਾਂ 'ਚ ਕੰਮ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਨੇ, ਸ਼ਤਰੂਘਨ ਸਿਨਹਾ, ਵਿਨੋਦ ਖੰਨਾ ਤੇ ਹੇਮਾ ਮਾਲਿਨੀ। ਇਹ ਤਿੰਨੇ ਦੇ ਤਿੰਨੇ ਜਿਹੜੀ ਜੀ ਕਿਸੇ ਵੀ ਚੋਣ ਰੈਲੀ ਦੇ ਵਿੱਚ ਭੀੜਾਂ ਜਟਾਉਣ ਵਾਸਤੇ ਨਹੀਂ ਆਏ। ਕੁਝ ਸੂਤਰ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਕਿਰਨ ਬੇਦੀ ਦੇ ਦਫ਼ਤਰ ਦੇ ਵੱਲੋਂ ਬਾਰ-ਬਾਰ ਇਹਨਾਂ ਨੂੰ ਰਿਕੁਐਸਟ ਭੇਜੀਆਂ ਗਈਆਂ, ਪਰ ਹੁਣ ਇਹਨਾਂ ਨੇ ਬਹਾਨੇਬਾਜ਼ੀ ਜਿਹੜੀ ਹੈ ਜੀ ਉਹ ਭੇਜਤੀ। ਹੇਮਾ ਮਾਲਿਨੀ ਹੋਰੀ ਕਹਿੰਦੇ ਮੇਰੇ ਤਾਂ ਕਿਸੇ ਨੇੜਲੇ ਦੇ ਵਿਆਹ ਸੀਗਾ। ਸ਼ਤਰੂਘਨ ਸਿਨਹਾ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਵਿਨੋਦ ਖੰਨਾ ਕਹਿੰਦੇ ਮੇਰੀ ਸਿਹਤ ਠੀਕ ਨਹੀਂ ਸੀ। ਇਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਔਰ ਕਾਂਗਰਸ ਦੇ ਅੰਦਰ ਦੋਵਾਂ ਦਾ ਜਿਹੜਾ ਕਾਟੋ ਕਲੇਸ਼ ਹੈ ਨਾ ਜੀ ਅੰਦਰ ਵਾਲਾ, ਉਹਦੀ ਵਜ੍ਹਾ ਕਰਕੇ ਇਸ ਵਾਰੀ ਸਾਰਾ ਕੁਝ ਜਿਹੜਾ ਜੀ ਇਹ ਹੋ ਰਿਹਾ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਜਿਹੜੀ ਹੈ ਜੀ ਇਹ ਚਾਹੁੰਦੀ ਹੈ ਕਿ ਇੱਥੇ ਕੋਈ ਭੀੜਾਂ ਇਕੱਠੀਆਂ ਕਰਨ ਵਾਲਾ ਜਿਹੜਾ ਨਾ ਆਵੇ, ਕਿਉਂਕਿ ਉਹ ਚਾਹੁੰਦੇ ਆ ਕਿ ਕਿਰਨ ਬੇਦੀ ਨੂੰ ਇੱਕ ਵਾਰੀ ਦੱਸ ਹੀ ਦਈਏ ਕਿ ਪੈਰਾਸ਼ੂਟ ਦੇ ਰਾਹੀਂ ਆਇਆ ਹੋਇਆ ਉਮੀਦਵਾਰ ਜਿਹੜਾ ਜੀ
ਉਹਦਾ ਅਸੀਂ ਹਸ਼ਰ ਕੀ ਕਰਦੇ ਹੁੰਦੇ ਹਾਂ। ਤੇ ਉਧਰ ਜਿਹੜੀ ਕਾਂਗਰਸ ਵਾਲੇ ਨੇ ਜੀ, ਉਹ ਇਹ ਸਮਝਦੇ ਨੇ ਲੜਾਈ ਤਾਂ ਹਾਰੀ ਹੋਈ ਆ, ਕਾਹਦੇ ਲਈ ਐਵੇਂ ਆਰਾਮ ਦੇ ਵਿੱਚੋਂ ਜਾਣਾ ਜੀ, ਮੋਟਾ ਪੈਸਾ ਕਮਾਇਆ ਹੋਇਆ ਤੇ ਆਰਾਮ ਦੇ ਨਾਲ ਬੈਠ ਕੇ ਉਹ ਤਾਂ ਕਿਤੇ ਨਾ ਕਿਤੇ ਛੁੱਟੀਆਂ ਜਿਹੜੀਆਂ ਦੀ ਉਹ ਕੱਟ ਰਹੇ ਹੋਣੇ ਆ। ਸੋ ਅਜੇ ਵੀ ਜੇ ਸੋਨੀਆ ਗਾਂਧੀ ਨੂੰ ਤੇ ਰਾਹੁਲ ਗਾਂਧੀ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਦੀ ਲੀਡਰਸ਼ਿਪ ਫਲॉप ਹੈ, ਉਹਨਾਂ ਦੇ ਨਾਲ ਕੋਈ ਤੁਰਨ ਨੂੰ ਤਿਆਰ ਨਹੀਂ, ਤਾਂ ਇਹ ਕਬੂਤਰ ਦੇ ਬਿੱਲੀ ਨੂੰ ਵੇਖ ਕੇ ਅੱਖਾਂ ਮੀਟਣ ਵਾਲੀ ਕਹਾਣੀ ਹੋ ਸਕਦੀ ਹੈ ਜੀ। ਅੱਜ ਹੀ ਬਿਲਕੁਲ ਉਹ ਕਲਾਕਾਰ ਤੇ ਕਾਂਗਰਸ ਵਾਲੇ ਚਾਹੁੰਦੇ, ਬਿਲਕੁਲ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਜੀ ਇੱਥੇ ਕੇਜਰੀਵਾਲ ਦੀ ਸਰਕਾਰ ਆਉਣੀ ਹੈ ਤੇ ਕਿਉਂ ਅਸੀਂ ਆਪਣਾ ਟਾਈਮ ਬਰਬਾਦ ਕਰੀਏ। ਅੱਗੇ ਜੀ ਇੱਕ ਜੱਜ ਕਤਲ ਕੇਸ ਹੋਇਆ ਸੀਗਾ, ਉਸ ਦੇ ਵਿੱਚ ਇੱਕ ਡਾਕਟਰ ਰਵਦੀਪ ਸੀਗੀ, ਉਹ ਨੇਪਾਲ ਦੀ ਸਰਹੱਦ ਤੋਂ ਕਾਬੂ ਹੋ ਗਈ ਜੀ। ਡਾਕਟਰ ਰਵਦੀਪ ਕੌਰ ਇੱਥੇ ਬਾਈਆ ਫੈਮਿਲੀ ਦੀ ਕੁੜੀ ਹੈ, ਔਰਤ ਹੈ, ਇੱਥੇ ਪਟਿਆਲੇ ਤੋਂ, ਔਰ ਉਹਦਾ ਪ੍ਰੇਮ ਸੰਬੰਧ ਸੀਗਾ ਜੀ ਡਾਕਟਰ ਵਿਜੇ ਰਵੀ ਡਾਕਟਰ ਜਿਹੜੇ ਵਿਜੇ ਸਿੰਘ ਦੇ ਨਾਲ ਜੀ, ਜੱਜ ਵਿਜੇ ਸਿੰਘ ਦੇ ਨਾਲ, ਔਰ ਉਹਦਾ ਕਤਲ ਇੱਥੇ ਪਟਿਆਲੇ ਦੇ ਵਿੱਚ ਡਾਕਟਰ ਰਵੀ ਨੇ ਸੁਪਾਰੀ ਦੇ ਕੇ ਕਰਵਾਇਆ ਸੀਗਾ ਪਟਿਆਲੇ ਦੇ ਵਿੱਚ। ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਈ ਹੈ, ਹਾਈ ਕੋਰਟ ਦੇ ਵਿੱਚ ਉਹਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੋਈ ਹੈ। ਉਹਦੀ ਉਮਰ ਕੈਦ ਦੀ ਜਿਹੜੀ ਸਜ਼ਾ ਜੀ ਉਹ ਟਿਲ ਡੈਥ ਹੈ, ਇਸ ਕਰਕੇ ਉਹਦਾ ਨਿਕਲ ਸਕਣਾ ਔਖਾ ਸੀ ਜੀ। ਉਹ ਪਿੱਛੇ ਦੇ ਉਹਦੇ ਫਾਦਰ ਦੀ ਡੈਥ ਹੋਈ ਔਰ ਉਸ ਮੌਕੇ ਦੇ ਉੱਤੇ ਉਹ ਬਾਹਰ ਆਈ ਸੀ ਪੈਰੋਲ ਦੇ ਉੱਤੇ। ਪੈਰੋਲ ਤੋਂ ਉਹ ਚਲੇਗੀ ਇੱਕ ਖੁਦਕੁਸ਼ੀ ਨੋਟ ਜਿਹੜਾ ਸੀ ਉਹ ਰੱਖ ਕੇ ਕਿ ਉਹ ਆਤਮ ਹੱਤਿਆ ਕਰਨ ਜਾ ਰਹੀ ਹੈ। ਸ਼ੱਕ ਤਾਂ ਉਦੋਂ ਤੋਂ ਹੀ ਸੀਗਾ ਕਿ ਡਾਕਟਰ ਰਵਦੀਪ ਜਿਹੜੀ ਹੈ ਜੀ ਉਹ ਆਤਮ ਹੱਤਿਆ ਨਹੀਂ ਕਰ ਸਕਦੀ, ਉਹ ਕਿਤੇ ਨਾ ਕਿਤੇ ਫਰਾਰ ਜਿਹੜਾ ਦੀ ਉਹ ਹੋ ਗਈ ਹੈ। ਪੁਲਿਸ ਜਿਹੜੀ ਸੀ ਉਹਦੀ ਪੈੜ ਨੱਪਦੀ ਰਹੀ ਔਰ ਨੱਪਦਿਆਂ ਹੁਣ ਜਿਹੜਾ ਜੀ ਉਹਨੂੰ ਨੇਪਾਲ ਦੇ ਬਾਰਡਰ ਤੋਂ ਉੱਤਰਾਖੰਡ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਗਿਆ। ਉਹ ਵਿਦੇਸ਼ ਭੱਜਣ ਦੇ ਪ੍ਰੋਗਰਾਮ ਦੇ ਨਾਲ ਪੌਣੇ 2 ਮਹੀਨੇ ਪਹਿਲਾਂ ਉਹ ਅਰਪਿਤਾ ਜੈਨ ਵਾਸੀ ਜਲੰਧਰ ਦੇ ਨਾਂ ਦੇ ਉੱਤੇ ਨੇਪਾਲ ਜਿਹੜੀ ਉਹ ਪੁੱਜੀ ਸੀਗੀ। ਪੁਲਿਸ ਨੂੰ ਗੁੰਮਰਾਹ ਕਰਨ ਦੇ ਵਾਸਤੇ ਉਹਨੇ ਖੁਦਕੁਸ਼ੀ ਲੈਟਰ ਜਿਹੜਾ ਸੀਗਾ ਉਹ ਵੀ ਰੱਖਿਆ ਸੀਗਾ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਉਹਨੇ ਇੱਕ ਜਿਹੜਾ ਸੀਗਾ ਜੀ ਵੋਟਰ ਕਾਰਡ ਵੀ ਬਣਾਇਆ ਹੋਇਆ ਸੀਗਾ, ਅਰਪਿਤਾ ਜੈਨ ਵਾਸੀ ਜਲੰਧਰ ਦਾ ਜਿਹੜਾ ਜੀ ਉਹ ਪਤਾ ਦਿੱਤਾ ਹੋਇਆ ਸੀਗਾ ਜੀ। ਔਰ ਨੇਪਾਲ ਦੇ ਵਿੱਚ ਉਹ ਰਹਿਣ ਲੱਗੀ ਸੀਗੀ ਜਾ ਕੇ, ਔਰ ਉੱਥੋਂ ਉਹ ਕਾਗਜ਼ ਪੱਤਰ ਜਿਹੜੇ ਆ ਜੀ ਉਹ ਬਾਹਰ ਨਿਕਲਣ ਦੇ ਵਾਸਤੇ ਤਿਆਰ ਕਰਵਾ ਰਹੀ ਸੀ। ਸੋ ਕੋਈ ਨਾ ਕੋਈ ਤੁਸੀਂ ਇਹ ਕਹਿ ਲਓ ਜਾਂ ਤਾਂ ਫੋਨ ਕਾਲ ਜਾਂ ਫਿਰ ਕੋਈ ਵਿਚਲਾ ਹੀ ਸੀਗਾ ਜਿਹਨੇ ਇਨਫੋਰਮੇਸ਼ਨ ਕੋਈ ਦਿੱਤੀ, ਤੇ ਪਟਿਆਲੇ ਦੀ ਪੁਲਿਸ ਜਿਹੜੀ ਹੈ ਜੀ ਉਹ ਡਾਕਟਰ ਰਵਦੀਪ ਨੂੰ ਨੇਪਾਲ ਤੋਂ ਕਾਬੂ ਕਰਕੇ ਜਿਹੜਾ ਜੀ ਇੱਥੇ ਫਿਰ ਪਟਿਆਲੇ ਜਿਹੜਾ ਜੀ ਉਹ ਲੈ ਆਈ ਹੈ ਜੀ। ਅਤੇ ਜੀ ਅੱਗੇ ਇੱਕ ਕੇਸ ਸੀਗਾ, ਉਹ ਅਦਾਲਤ ਵੱਲੋਂ ਆਈਜੀ ਉਪਲ ਦੇ ਵਿਰਕ ਵਿਰੁੱਧ ਕੇਸ ਖਤਮ ਕਰ ਦਿੱਤਾ ਗਿਆ। ਇਹ ਯਾਦ ਹੋਣਾ ਤੁਹਾਨੂੰ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀ ਤੇ ਉਹਨਾਂ ਨੇ ਬਾਦਲਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਸੀ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਕੁਝ ਹੋਰ ਸਾਥੀਆਂ ਦੇ ਉੱਤੇ। ਬਾਅਦ ਦੇ ਵਿੱਚ ਸਰਕਾਰ ਬਦਲ ਗਈ, ਅਕਾਲੀ ਸਰਕਾਰ ਆ ਗਈ, ਗਵਾਹ ਮੁਕਰ ਗਏ, ਅਫਸਰ ਵੀ ਮੁੱਕਰ ਗਏ ਤੇ ਇਹ ਮਾਮਲਾ ਜਿਹੜਾ ਸੀਗਾ ਜੀ ਬਰੀ ਹੋ ਗਏ ਬਾਦਲ ਪਰਿਵਾਰ ਜਿਹੜਾ ਸੀਗਾ ਇਹਦੇ ਵਿੱਚ। ਔਰ ਬਾਦਲ ਪਰਿਵਾਰ ਸਣੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਉੱਤੇ ਜਿਹਦੇ 'ਚ ਸਾਰੇ ਬਰੀ ਹੋ ਗਏ ਸੀਗੇ। ਫੌਜਦਾਰੀ ਮੁਕੱਦਮੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਪੰਜਾਬ ਵਿਜੀਲੈਂਸ ਬਿਊਰੋ ਦੇ ਉਦੋਂ ਦੇ DIG ਤੇ ਮੌਜੂਦਾ IG BK ਉੱਪਲ ਤੇ ਜਾਂਚ ਅਧਿਕਾਰੀ ਸੁਰਿੰਦਰਪਾਲ ਸਿੰਘ ਵਿਰਕ ਨੂੰ ਜਿਹੜਾ ਜੀ ਰਾਹਤ ਦਿੰਦਿਆਂ ਹੋਇਆ ਉਹਦੇ ਵਿਰੁੱਧ ਚੱਲ ਰਹੇ ਕੇਸ ਨੂੰ ਖਤਮ ਕਰਤਾ ਜੀ। ਕੇਸ ਦੀ ਸੁਣਵਾਈ ਮੋਹਾਲੀ ਦੇ ਵਿੱਚ ਜਿਹੜੀ ਸੀ ਉਹ ਚੱਲ ਰਹੀ ਸੀਗੀ। ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਜੱਜ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਰੋਸ਼ਨੀ ਦੇ ਵਿੱਚ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਫੌਜਦਾਰੀ ਮੁਕੱਦਮੇ ਦੀ ਕਾਰਵਾਈ ਤੋਂ ਦੋਸ਼ ਮੁਕਤ ਕਰਤਾ। ਹਾਈ ਕੋਰਟ ਨੇ ਦੋਵਾਂ ਅਧਿਕਾਰੀਆਂ ਦੀ ਅਪੀਲ ਮਨਜ਼ੂਰ ਕਰਦਿਆਂ ਉਹਨੂੰ ਬੇਕਸੂਰ ਕਰਾਰ ਦਿੱਤਾ। ਅਧਿਕਾਰੀਆਂ ਨੇ ਆਪਣੇ ਵਕੀਲ ਰਾਹੀਂ ਮੋਹਾਲੀ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਵੀ ਸੌਂਪੀ, ਜਿਹਨੂੰ ਆਧਾਰ ਬਣਾ ਕੇ ਜੱਜ ਨੇ ਇਹਨਾਂ ਅਧਿਕਾਰੀਆਂ ਦੀ ਇਸ ਕੇਸ ਦੇ ਵਿੱਚੋਂ ਖਲਾਸੀ ਜਿਹੜੀ ਆ ਜੀ ਉਹ ਕਰ ਦਿੱਤੀ ਹੈ। ਉੱਪਲ ਤੇ ਵਿਰਕ ਨੇ ਪੰਜਾਬ ਤੇ ਜਿਹੜੀ ਹਰਿਆਣਾ ਹਾਈ ਕੋਰਟ ਹੈ ਜੀ ਇਹਦੇ ਵਿੱਚ ਜਿਹੜਾ ਕੇਸ ਉਹ ਪਾਇਆ ਹੋਇਆ ਸੀਗਾ ਜੀ। ਔਰ ਵੱਖੋ ਵੱਖਰੀਆਂ ਅਰਜ਼ੀਆਂ ਜਿਹੜੀਆਂ ਦਾਇਰ ਕੀਤੀਆਂ ਸੀ ਇਹਨਾਂ ਨੇ, ਔਰ ਆਪਣੇ ਆਪ ਨੂੰ ਬੇਕਸੂਰ ਜਿਹੜਾ ਸੀਗਾ ਉਹ ਦੱਸਿਆ ਸੀਗਾ ਔਰ ਇਹ ਕਿਹਾ ਸੀਗਾ ਕਿ ਭ੍ਰਿਸ਼ਟਾਚਾਰ ਕੇਸ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਜੀ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਕੇਸ ਦਾ ਜਿਹੜਾ ਅਸਰ ਹੈ ਨਾ ਜੀ ਇਹ ਬਹੁਤ ਲੰਬਾ ਸਮਾਂ ਪੰਜਾਬ ਦੇ ਉੱਤੇ ਪਊਗਾ, ਕਿਉਂਕਿ ਜੇ ਮੰਨ ਲਓ ਕੱਲ੍ਹ ਨੂੰ ਜਦੋਂ ਸਰਕਾਰ ਬਦਲਦੀ ਆ ਫਿਰ ਕਿਤੇ ਭ੍ਰਿਸ਼ਟਾਚਾਰ ਦੇ ਕੇਸ ਕਿਸੇ ਉੱਤੇ ਦਰਜ ਹੁੰਦੇ ਨੇ ਤਾਂ ਫਿਰ ਜਿਹੜੇ ਅਫਸਰ ਨੇ ਉਹਨਾਂ ਨੂੰ ਪਤਾ ਹੈ ਜਦੋਂ ਦੂਜੇ ਪਾਸਿਓਂ ਪ੍ਰੈਸ਼ਰ ਪੈ ਗਿਆ ਤੇ ਇਸ ਕੇਸ ਦੀ ਜਿਹੜੀ ਇਹਦੀ ਕਾਪੀ ਨਾਲ ਲਾ ਦਿਆ ਕਰਨਗੇ ਜੀ। ਆਹ ਦੇਖੋ ਇਸ ਟਾਈਮ ਦੇ ਉੱਤੇ ਉਹਨਾਂ ਨੇ ਦਰਜ ਕੀਤੇ ਸੀਗੇ, ਮੁੜ ਕੇ ਅਦਾਲਤ ਨੇ ਉਹਨਾਂ ਨੂੰ ਬਰੀ ਕਰਤਾ ਸੀਗਾ। ਭਾਵ ਕਿ ਚੋਰ ਮਸੇਰੇ ਭਾਈ ਜਿਹੜੇ ਉਹ ਬਣੇ ਰਹਿਣਗੇ, ਇੱਕ ਵਾਰੀ ਤੁਸੀਂ ਲੁੱਟ ਲਓ, ਇੱਕ ਵਾਰੀ ਜਿਹੜਾ ਦੀ ਉਹ ਤੁਸੀਂ ਲੁੱਟ ਲਓ।
ਜੀ ਬਿਲਕੁਲ ਰਲ ਮਿਲ ਕੇ ਸਾਰਾ ਕੁਝ ਹੋ ਰਿਹਾ ਆ। ਤੇ ਅੱਗੇ ਜੀ ਆਪਾਂ ਫਿਰ ਦਿੱਲੀ ਨੂੰ ਚੱਲਦੇ ਹਾਂ। ਉਸ ਦੇ ਵਿੱਚ ਕਾਫੀ ਰੈਲੀਆਂ ਹੋ ਰਹੀਆਂ, ਸਾਰੀਆਂ ਪਾਰਟੀਆਂ ਰੈਲੀਆਂ ਕਰ ਰਹੀਆਂ ਆ ਤੇ ਉਸ ਦੇ ਵਿੱਚ ਅਕਾਲੀ ਦਲ ਨੇ ਵੀ ਆਪਣੇ ਜਿਹੜੇ ਇਹਨਾਂ ਦੇ ਅਕਾਲੀ ਦਲ ਵੱਲੋਂ ਖੜੇ ਆ ਉਹਨਾਂ ਦੇ ਪੱਖ ਵਿੱਚ ਰੈਲੀਆਂ ਕੀਤੀਆਂ। ਉਸ ਦੇ ਵਿੱਚ ਪੰਜਾਬ ਭਾਜਪਾ ਜਾਂ ਉੱਥੇ ਦੀ ਭਾਜਪਾ ਆ ਉਹ ਗਾਇਬ ਸੀ ਤੇ ਭਾਜਪਾ ਦੀਆਂ ਰੈਲੀਆਂ ਦੇ ਵਿੱਚੋਂ ਅਕਾਲੀ ਗਾਇਬ ਸੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਇੱਕ ਸੀਟ ਜਿਹੜੀ ਅਕਾਲੀ ਦਲ ਨੂੰ ਛੱਡੀ ਆ ਤੇ 3 ਦੇ ਉੱਤੇ ਉਹ ਕਮਲ ਦੇ ਫੁੱਲ ਦੇ ਉੱਤੇ ਜਿਹੜਾ ਜੀ ਚੋਣ ਲੜ ਰਹੇ ਨੇ, ਭਾਵ ਕਿ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ। ਇਹ ਸੀਟਾਂ ਜਿੱਤਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਦਬਾਅ ਪਾਇਆ ਹੈ ਅਕਾਲੀ ਦਲ ਦੇ ਉੱਤੇ। ਅਕਾਲੀ ਦਲ ਵਾਲੇ ਉਹਨੇ ਖੁੱਲ੍ਹ ਕੇ ਕਿਤੇ ਦਿਸ ਨਹੀਂ ਰਹੇ। ਬੇਸ਼ੱਕ 2 ਅਹਿਮ ਵਿਅਕਤੀ, ਬਹੁਤ ਚਰਚਿਤ ਵਿਅਕਤੀ, ਜਗੀਰ ਕੌਰ ਜਿਹੜੇ ਕਿ ਆਪਣੀ ਕੁੜੀ ਦਾ ਜਬਰੀ ਗਰਭਪਾਤ ਕਰਾਉਣ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਕੈਦ ਹੋਈ ਹੈ ਤੇ ਅੱਜ ਕੱਲ੍ਹ ਜ਼ਮਾਨਤ ਤੇ ਨੇ, ਤੇ 6000 ਕਰੋੜ ਰੁਪਈਏ ਦੇ ਹਵਾਲਾ ਸਕੈਂਡਲ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਸਾਹਮਣਾ ਕਰ ਰਹੇ ਬਿਕਰਮ ਸਿੰਘ ਮਜੀਠੀਆ ਹੋਰਾਂ ਜਿਹੜੀ ਡਿਊਟੀ ਆ ਉੱਥੇ ਲਾਈ ਹੋਈ ਹੈ ਜੀ। ਇਹਨਾਂ ਜਿਹੜੀਆਂ ਸਰਗਰਮੀਆਂ ਨੇ ਅਕਾਲੀ ਦਲ ਦੀਆਂ, ਇਹਦੇ ਵਿੱਚ ਪੰਜਾਬ ਭਾਜਪਾ ਵਾਲੇ ਕਿਤੇ ਨਹੀਂ ਦਿਸ ਰਹੇ ਜੀ। ਕੋਈ ਉਹਨਾਂ ਦੇ ਨਾਲ ਸਟੇਜ ਨਹੀਂ ਸਾਂਝੀ ਕਰ ਰਹੇ, ਕਿਸੇ ਜਗ੍ਹਾ ਦੇ ਨਾਲ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਨਹੀਂ ਬਣਾ ਰਹੇ। ਅਕਾਲੀ ਦਲ ਜਿਹੜਾ ਜੀ ਉਹ ਇਕੱਲੇ ਤੌਰ ਦੇ ਉੱਤੇ ਉੱਥੇ ਲੱਗਿਆ ਹੋਇਆ। ਕੱਲ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਦਾ ਇੱਕ ਬਿਆਨ ਜਿਹੜਾ ਜੀ ਆਇਆ, ਕਹਿੰਦੇ ਜੀ ਲੱਛੇਦਾਰ ਭਾਸ਼ਣਾਂ ਨਾਲ ਕੁਝ ਨਹੀਂ ਹੁੰਦਾ, ਕਰਕੇ ਦਿਖਾਉਣਾ ਪੈਂਦਾ। ਕਿਆ ਬਾਤ ਹੈ ਜੀ। ਇਹ ਚੁਟਕਲਾ ਤਾਂ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਸੁਣਾ ਰਹੇ ਨੇ ਜੀ, ਜਿਹੜੇ ਡਿਪੈਂਡ ਹੀ ਹੁਣ ਤੱਕ ਲੱਛੇਦਾਰ ਭਾਸ਼ਣਾਂ ਤੇ ਰਹੇ ਨੇ। ਤੇ ਦੂਜੇ ਪਾਸੇ ਜਿਹੜੀਆਂ ਮੋਦੀ ਦੀ ਉਹਨਾਂ ਦੀਆਂ ਰੈਲੀਆਂ ਹੋਈਆਂ ਨੇ ਵੱਡੀਆਂ ਦਿੱਲੀ ਦੇ ਵਿੱਚ, ਉਹਨਾਂ ਕਿਸੇ ਦੇ ਵਿੱਚ ਜਿਹੜਾ ਜੀ ਅਕਾਲੀ ਦਲ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ, ਨਾ ਸੱਦਾ ਦਿੱਤਾ ਗਿਆ ਤੇ ਨਾ ਅਕਾਲੀ ਦਲ ਜਿਹੜਾ ਜੀ ਉਹਨਾਂ ਰੈਲੀਆਂ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਦਿਸਿਆ। ਜਿਹੜੀ ਆਪਾਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਹੈ ਕਿ ਜਿਹੜੀ ਦਿੱਲੀ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਨਤੀਜੇ ਜਿਹੜੇ ਨੇ, ਉਹਨੇ ਜਿੱਥੇ ਭਾਰਤ ਦੀ ਰਾਜਨੀਤੀ ਦੀ ਇੱਕ ਦਿਸ਼ਾ ਨਵੀਂ ਜਿਹੜੀ ਹੈ ਜੀ ਉਹ ਤੈਅ ਕਰਨੀ ਹੈ, ਉੱਥੇ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਜੀ ਉਹਦੇ ਉੱਤੇ ਇੱਕ ਬਹੁਤ ਵੱਡਾ ਪ੍ਰਭਾਵ ਜਿਹੜਾ ਜੀ ਇੱਥੋਂ ਦੇ ਨਤੀਜਿਆਂ ਨੇ ਛੱਡਣਾ। ਉਹ ਚਾਹੇ ਬੀਜੇਪੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ ਜੀ। ਇਹਦਾ ਇੱਕ ਵੱਡਾ ਪ੍ਰਭਾਵ ਜਿਹੜਾ ਜੀ ਪੰਜਾਬ ਦੀ ਸਿਆਸਤ ਦੇ ਉੱਤੇ ਦੇਖਣ ਨੂੰ ਮਿਲੂਗਾ। ਤੇ ਤੁਸੀਂ ਦੇਖਣਾ ਕਈ ਕੁਝ ਜਿਹੜੀਆਂ ਅੰਦਰੂਨੀ ਗੱਲਾਂ ਨੇ ਉਹ ਸਾਹਮਣੇ ਆਉਣਗੀਆਂ ਚੋਣ ਨਤੀਜਿਆਂ ਤੋਂ ਬਾਅਦ। ਜੀ ਬਿਲਕੁਲ। ਦੇਖੋ ਜੀ ਚੋਣ ਨਤੀਜੇ ਕਿਸ ਤਰ੍ਹਾਂ ਦੇ ਆਉਂਦੇ ਆ। ਤੇ ਅੱਗੇ ਗੱਲ ਕਰੀਏ ਜੀ, ਦੁਆਬੇ ਦੇ ਸ਼ਹਿਰਾਂ ਵਿੱਚ ਕਹਿੰਦੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਬਣ ਗਈ ਆ। ਜੀ ਬਿਲਕੁਲ, ਜਿਹੜੀਆਂ ਚੋਣਾਂ ਨੇ ਉਹ ਨਿਗਮ ਦੀਆਂ ਆਉਣ ਵਾਲੀਆਂ ਨੇ, ਪਰ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਸ਼ਹਿਰਾਂ ਦਾ ਹਾਲਾਤ ਇਹ ਹੈ ਜੀ ਕਿ ਮੰਦੇ ਹਾਲੀ ਆ, ਰੁਪਈਆ ਹੈ ਨਹੀਂ ਗਾ ਸਰਕਾਰ ਦੇ ਕੋਲੇ ਦੇਣ ਦੇ ਵਾਸਤੇ, ਔਰ ਤੇਜ਼ੀ ਦੇ ਨਾਲ ਜਿਹੜੀ ਪਿੰਡਾਂ ਦੀ ਵਸੋਂ ਆ ਜੀ ਉਹ ਸ਼ਹਿਰਾਂ ਵੱਲ ਨੂੰ ਉੱਠ ਕੇ ਆ ਰਹੀ ਹੈ। ਪਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਦੀ ਲੋਕਾਂ ਦੀਆਂ ਸਹੂਲਤਾਂ ਉਹ ਦਿਨੋਂ ਦਿਨ ਖਤਮ ਹੁੰਦੀਆਂ ਜਾ ਰਹੀਆਂ ਨੇ ਜੀ। ਡਾਲਰਾਂ ਤੇ ਪਾਉਂਡਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਦੁਆਬਾ, ਇਹਦੇ 4 ਜ਼ਿਲ੍ਹਿਆਂ ਦੇ ਸ਼ਹਿਰਾਂ ਤੇ ਕਸਬਿਆਂ ਦੇ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਹੱਲ ਨਹੀਂ ਹੋ ਰਹੀ। ਇਹ ਜਿਹੜੇ ਪੈਸੇ ਨੇ ਅਸਲ ਦੇ ਵਿੱਚ ਲਾਏ ਨਹੀਂ ਜਾ ਰਹੇ, ਰੋੜੇ ਜਾ ਰਹੇ ਨੇ। ਸ਼ਹਿਰਾਂ ਦਾ ਫੈਲਾਅ ਜਿਹੜਾ ਜੀ, ਨਵੀਆਂ ਬਣ ਰਹੀਆਂ ਕਾਲੋਨੀਜ਼ ਜਿਹੜੀਆਂ ਨੇ ਉਹ ਸ਼ਹਿਰਾਂ ਨੂੰ ਨਵੀਆਂ ਮੁਸ਼ਕਲਾਂ ਜਿਹੜੀਆਂ ਉਹ ਪੈਦਾ ਕਰ ਰਹੀਆਂ ਨੇ। ਨਗਰ ਕੌਂਸਲ ਦੀਆਂ ਚੋਣਾਂ ਵਜੋਂ ਭ੍ਰਿਸ਼ਟਾਚਾਰ ਵੀ ਵੱਡੇ ਮੁੱਦੇ ਦੇ ਉੱਤੇ ਉੱਭਰ ਸਕਦਾ ਹੈ, ਕਿਉਂਕਿ ਸਰਕਾਰ ਦੇ ਦਾਅਵੇ ਕਰੋੜਾਂ ਅਰਬਾਂ ਰੁਪਏ ਖਰਚਣ ਦੇ ਨੇ, ਜਦੋਂ ਕਿ ਹਕੀਕਤ ਦੇ ਵਿੱਚ ਲੋਕ ਚਿੱਕੜ ਵਾਲੀਆਂ ਗਲੀਆਂ ਤੇ ਟੁੱਟੀਆਂ ਸੜਕਾਂ ਦੇ ਵਿੱਚੋਂ ਲੰਘਣ ਦੇ ਵਾਸਤੇ ਮਜਬੂਰ ਨੇ ਜੀ। ਦੁਆਬੇ 'ਚ ਪਹਿਲੀ ਵਾਰੀ ਹੁਸ਼ਿਆਰਪੁਰ ਤੇ ਫਗਵਾੜਾ ਲਈ ਮੇਅਰ ਜਿਹੜੇ ਨੇ ਉਹ ਚੁਣੇ ਜਾਣਗੇ। ਵਿਰਾਸਤੀ ਸ਼ਹਿਰ ਵਜੋਂ ਜਾਣਿਆ ਜਾਂਦਾ ਕਪੂਰਥਲਾ ਸ਼ਹਿਰ ਦੀ ਵਿਰਾਸਤ ਇਮਾਰਤ ਨੂੰ ਸੰਭਾਲਣ, ਸ਼ਹਿਰ 'ਚ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੇ ਵਾਸਤੇ ਜਿਹੜਾ ਜੀ 300 ਕਰੋੜ ਰੁਪਏ ਦਾ ਐਲਾਨ ਬਾਰ-ਬਾਰ ਇਹਦੇ ਲਈ ਕੀਤਾ ਗਿਆ, ਪਰ ਇੱਕ ਧੇਲਾ ਵੀ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਇਹ ਐਲਾਨ ਕੀਤੇ ਸੀਗੇ, ਪਰ ਇਹ ਗ੍ਰਾਂਟ ਕਿੱਥੇ ਗਈ, ਕੌਣ ਨਿਕਲ ਗਿਆ, ਇਹ ਕਿਸੇ ਨੂੰ ਜਿਹੜਾ ਜੀ ਉਹ ਪਤਾ ਨਹੀਂ ਹੈ। ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਹੀ ਪੈਂਦੀ ਪ੍ਰਸਿੱਧ ਤਹਿਸੀਲ ਜਿਹੜੀ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਹੈ ਸੁਲਤਾਨਪੁਰ ਲੋਧੀ, ਉਹਦਾ ਐਡਾ ਮੰਦਾ ਹਾਲ ਹੈ ਜੀ, ਕੋਈ ਸੜਕ ਉੱਥੇ ਬਣੀ ਹੋਈ ਨਹੀਂ ਜੀ, ਸੀਵਰੇਜ ਦਾ ਕੋਈ ਸਿਸਟਮ ਨਹੀਂ। ਇੱਕ ਪੁਰਾਣੀ ਇਮਾਰਤ ਜਿਹਦੇ ਵਿੱਚ ਅੱਜ ਕੱਲ੍ਹ ਥਾਣਾ ਚੱਲਦਾ ਜੀ, ਇੱਕ ਯਾਦਗਾਰ ਸੀਗੀ ਪੁਰਾਤਨ, ਉਹ ਸਾਰੀ ਡਿੱਗ ਕੇ ਜਿਹੜੀ ਆ ਜੀ ਉਹ ਢਹਿ ਢੇਰੀ ਹੋ ਗਈ ਆ। ਉਹਨੂੰ ਸੰਭਾਲਣ ਦਾ ਕੋਈ ਯਤਨ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਇਹੀ ਹਾਲ ਜਿਹੜਾ ਜੀ ਜਲੰਧਰ ਤੇ ਹੁਸ਼ਿਆਰਪੁਰ ਦਾ ਹੈ, ਜਿੱਥੇ ਕਿ ਲੋਕ ਅੱਜ ਵੀ ਮੁੱਢਲੀਆਂ ਸਹੂਲਤਾਂ ਦੇ ਨਾਲ ਜੂਝ ਰਹੇ ਨੇ। ਪੀਣ ਵਾਲਾ ਪਾਣੀ ਤੇ ਜਿਹੜਾ ਸੀਵਰੇਜ ਦਾ ਜਿਹੜਾ ਪੈ ਰਿਹਾ ਨਹਿਰਾਂ ਦੇ ਵਿੱਚ ਪਾਣੀ ਹੈ ਜੀ, ਉਹ ਅੱਗੋਂ ਗੰਦ ਜਿਹੜਾ ਜੀ ਉਹ ਖਿਲਾਰ ਰਿਹਾ, ਜਿਹਦੇ ਨਾਲ ਜਿਹੜੀ ਚਿੱਟੀ ਵੇਈ ਹੈ ਨਕੋਦਰ ਮਲਸੀਆਂ ਦੇ ਵਿੱਚੋਂ ਦੀ ਹੋ ਕੇ ਜਾਂਦੀ ਹੈ ਜੀ, ਉਹਦੇ ਕੰਢੇ ਰਹਿਣ ਵਾਲੇ ਲੋਕ ਜਿਹੜੇ ਨੇ ਜੀ ਉਹ ਚਮੜੀ ਰੋਗ ਤੇ ਕਾਲੇ ਪੀੜੀਏ ਤੋਂ ਇਸ ਵੇਲੇ ਬੁਰੇ ਤਰੀਕੇ ਦੇ ਨਾਲ
ਪੀੜਤ ਨੇ, ਕਿਉਂਕਿ ਇਸ ਪਾਣੀ ਨੂੰ ਜਿਹੜੀ ਇੰਡਸਟਰੀ ਹੈ ਉਹ ਗੰਦ ਸਾਰੇ ਦਾ ਸਾਰਾ ਸੁੱਟੀ ਜਾਂਦੀ ਹੈ। ਮਹੀਨੇ ਲੈ ਕੇ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਕਿਸੇ ਨੂੰ ਰੋਕ ਨਹੀਂ ਰਹੇ ਜੀ। ਜੀ ਜੀ ਤੇ ਅੱਗੇ ਗੱਲ ਕਰੀਏ ਸੌਦੇ ਸਾਲ ਦੀ ਜਿਹੜੀ ਮੂਵੀ ਆ ਉਸ ਬਾਰੇ ਕਾਫੀ ਜਿਹੜਾ ਵਾਦ ਵਿਵਾਦ ਰਿਹਾ ਆ ਤੇ ਹੁਣ ਹਾਈ ਕੋਰਟ ਨੇ ਉਸ ਤੇ ਪਾਬੰਦੀ ਲਾਉਣ ਤੋਂ ਨਾ ਕਰ ਦਿੱਤੀ ਆ। ਨਹੀਂ, ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜਿਹੜੀ ਫਿਲਮ ਆ ਜੀ ਮੈਸੇਂਜਰ ਆਫ ਗੋਡ, ਇਹਦੇ ਉੱਤੇ ਰੋਕ ਲਾਉਣ ਤੋਂ ਨਾ ਜਿਹੜੀ ਹੈ ਜੀ ਉਹ ਸਿੱਧੀ ਕੀਤੀ ਹੈ। ਔਰ ਇਹਦੇ ਵਿਰੁੱਧ ਮੁਹਾਲੀ ਦੇ ਆਧਾਰ ਤੇ ਇੱਕ ਟਰਸਟ ਨੇ ਜਿਹੜੀ ਜਨਹਿਤ ਪਟੀਸ਼ਨ ਦਾਇਰ ਕੀਤੀ ਸੀਗੀ ਜੀ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹਦੇ ਬਾਰੇ ਉਹਨਾਂ ਨੇ 3 ਮਾਰਚ ਤੱਕ ਦਾ ਨੋਟਿਸ ਜਿਹੜਾ ਜੀ ਜਾਰੀ ਕੀਤਾ, ਪਰ ਇਹ ਕਿਹਾ ਕਿ ਇਹਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਨਹੀਂ ਲਾਈ ਜਾਊਗੀ। ਹਾਈ ਕੋਰਟ ਦੇ ਹੁਕਮ ਦਿੱਤੇ, ਇਹਦੀ ਕੌਮੀ ਰਿਲੀਜ਼ ਤੋਂ 10 ਦਿਨ ਪਹਿਲਾਂ ਇਹ ਫੈਸਲਾ ਆਇਆ ਜੀ। 13 ਫਰਵਰੀ ਨੂੰ ਇਹ ਫਿਲਮ ਜਿਹੜੀ ਹੈ ਜੀ ਉਹਦੇ ਰਿਲੀਜ਼ ਕਰਨੀ ਹੈ। ਤੋ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਪਾਬੰਦੀ ਇਹ ਅਜੇ ਲੱਗੀ ਹੋਈ ਹੈ, ਕਿਉਂਕਿ ਇਹ ਸਰਕਾਰ ਨੇ ਵੱਖਰੇ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਲਾਈ ਹੋਈ ਹੈ। ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਇਹ ਪਾਬੰਦੀ ਲਾਉਣ ਤੋਂ ਨਾ ਕਰਤੇ ਆ ਤੇ ਇਸ ਨੂੰ ਆਧਾਰ ਬਣਾ ਕੇ ਜਿਹੜੇ ਇਹ ਸੌਦੇ ਵਾਲੇ ਨੇ ਜੀ ਉਹ ਲਾ ਸਕਦੇ ਨੇ ਹਾਈ ਕੋਰਟ ਦੇ ਵਿੱਚ, ਤੇ ਫਿਰ ਹਾਈ ਕੋਰਟ ਦੀ ਪਰਮਿਸ਼ਨ ਦੇ ਨਾਲ ਜਿਹੜੀ ਹੈ ਜੀ ਇਹ ਫਿਲਮ ਤੇ ਉੱਥੋਂ ਪੰਜਾਬ 'ਚੋਂ ਵੀ ਪਾਬੰਦੀ ਲੱਥ ਜਾਣੀ ਹੈ। ਔਰ ਮੁੜ ਕੇ ਸਰਕਾਰ ਜਿਹੜੀ ਹੈ ਜੀ ਪੰਜਾਬ ਸਰਕਾਰ ਉਹਦੇ ਕੋਲ ਐਕਸਕਿਊਜ਼ ਹੋਊਗਾ, ਅਸੀਂ ਤਾਂ ਲਾਈ ਸੀਗੀ ਜੀ ਪਾਬੰਦੀ, ਹਾਈ ਕੋਰਟ ਨੇ ਜਿਹੜੀ ਹੈ ਜੀ ਉਹ ਲਾ ਦਿੱਤੀ ਹੈ। ਦੇਖੋ ਜਿਹੜੀ ਦੇਖਣ ਵਾਲੀ ਗੱਲ ਹੈ, ਬੇਸ਼ੱਕ ਕੋਈ ਬੰਦਾ ਇਹਦਾ ਇਸ ਗੱਲ ਦਾ ਵਿਰੋਧ ਕਰੇ, ਜੇ ਇਸ ਫਿਲਮ ਨੂੰ ਇੰਨਾ ਪ੍ਰਚਾਰਿਆ ਨਾ ਜਾਂਦਾ, ਮੇਰਾ ਖਿਆਲ ਸ਼ਾਇਦ ਇਹ ਗੱਲ ਗੁਰਮੀਤ ਵੀ ਜਾਣਦਾ ਹੋਣਾ, ਰਾਮ ਰਹੀਮ, ਕਿ 50 ਕਰੋੜ ਰੁਪਈਆ ਲਾ ਕੇ ਵੀ ਇੰਨੀ ਪ੍ਰਮੋਸ਼ਨ ਫਿਲਮ ਦੀ ਨਹੀਂ ਸੀ ਉਹ ਕਰ ਸਕਦਾ ਜਿੰਨੀ ਸਾਡੀਆਂ ਸੋਸ਼ਲ ਨੈਟਵਰਕ ਸਾਈਟਸ ਤੇ ਇਹਦਾ ਵਿਰੋਧ ਕਰਨ ਵਾਲਿਆਂ ਨੇ ਜਿਹੜੀ ਸੀ ਉਹ ਕਰ ਦਿੱਤੀ। ਇਹਦਾ ਵਿਰੋਧ ਜਿਹੜਾ ਜੀ ਲੋੜ ਹੀ ਨਹੀਂ ਸੀ ਇਹਨਾਂ ਕਰਨ ਦੀ, ਇਹਨੂੰ ਤਾਂ ਪ੍ਰਸਿੱਧੀ ਜਿਹੜੀ ਹੈ ਨਾ ਜੀ ਉਹ ਦੇ ਦਿੱਤੀ ਆ। ਫਿਲਮ ਆਉਣੀ ਸੀ, ਫਿਲਮ ਲੱਗ ਕੇ ਲੱਥ ਕੇ ਜਿਹੜੀ ਸੀ ਉਹ ਚਲੇ ਜਾਣੀ ਸੀ, ਕਿਸੇ ਨੇ ਪੁੱਛਣਾ ਵੀ ਨਹੀਂ ਸੀਗਾ ਜੀ। ਪਰ ਹੁਣ ਮੈਂ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਵੀ ਗਿਆ ਸੀਗਾ ਜੀ, ਜਿੱਥੇ ਪੰਜਾਬ ਦਾ ਬਾਰਡਰ ਆ ਜੀ, ਉੱਥੋਂ ਤੱਕ ਇਹਦਾ ਕਿਤੇ ਪੋਸਟਰ ਦਿਖਦਾ ਗਾ, ਕਿਤੇ ਜਗ੍ਹਾ ਦੇ ਉੱਤੇ ਏਡੇ ਲੰਮੇ ਰੂਟ ਦੇ ਉੱਤੇ ਕੋਈ ਜਿਹੜਾ ਪੋਸਟਰ ਹੈ ਇਹਦਾ ਨਹੀਂ ਦਿਖਦਾ। ਸ਼ੈਤਾਨ ਹੈ, ਉਹਨੂੰ ਪਤਾ ਹੈ ਇੱਥੇ ਪੋਸਟਰ ਲਾਓ ਕੰਟਰੋਵਰਸੀ ਹੋਊਗੀ, ਕੰਟਰੋਵਰਸੀ ਦੇ ਵਿੱਚ ਜਿਹੜਾ ਜੀ ਫਿਰ ਫਿਲਮ ਜਿਹੜੀ ਆ ਉਹਨੂੰ ਪ੍ਰਮੋਸ਼ਨ ਮਿਲੂਗੀ। ਫਿਲਮਾਂ ਵਾਲੇ ਤਾਂ ਅਕਸਰ ਜਿਹੜਾ ਜੀ ਇਹ ਕੰਮ ਕਰਦੇ ਨੇ, ਕੋਈ ਗਾਣਾ ਕੋਈ ਡਾਇਲਾਗ ਇਹੋ ਜਿਹਾ ਵਿੱਚ ਪਾ ਦਿਓ ਕਿ ਜਿਹਦੇ ਨਾਲ ਕੰਟਰੋਵਰਸੀ ਹੋਵੇ, ਤੇ ਕੰਟਰੋਵਰਸੀ ਜਿਹੜੀ ਆ ਜੀ ਉਹ ਫਿਲਮ ਨੂੰ ਪ੍ਰਮੋਸ਼ਨ ਦਿੰਦੀ ਆ। ਤੇ ਕਿਸੇ ਨਾ ਕਿਸੇ ਦੀ ਜਿਹੜੀ ਤੁਸੀਂ ਇਹ ਕਹਿ ਲਓ ਸਲਾਹ ਦੇ ਉੱਤੇ ਜਾਂ ਉਂਝ ਵੀ ਉਹ ਜਾਣਦਾ ਕਿ ਸ਼ਰਾਰਤ ਜਿਹੜੀ ਆ ਜੀ ਉਹ ਕਿੱਥੇ ਕਰਨੀ ਆ, ਉਹ ਸ਼ਰਾਰਤ ਪੋਸਟਰ ਲਾ ਕੇ ਉਹਨੇ ਪੰਜਾਬ ਦੇ ਵਿੱਚ ਕੀਤੀ ਹੈ ਤੇ ਇੱਥੇ ਡਾਂਗਾ ਟਕੂਏ ਜਿਹੜੇ ਦੀ ਉਹ ਕੱਢ ਕੇ ਆ ਗਏ ਉਸ ਫਿਲਮ ਦਾ ਵਿਰੋਧ ਕਰਨ ਦੇ ਵਾਸਤੇ। ਆਈ ਥਿੰਕ ਪੰਜਾਬ ਦੇ ਭਲੇ ਦੇ ਵਾਸਤੇ ਜਿਹੜਾ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਾਰਤਾਂ ਨੇ ਉਹਦੇ ਤੋਂ ਬਚਣ ਦੀ ਜ਼ਰੂਰਤ ਹੈ। ਸਾਨੂੰ ਜਦੋਂ ਪਤਾ ਕਿ ਇੱਕ ਬੰਦਾ ਜਿਹੜਾ ਜੀ ਉਹ ਸ਼ਰਾਰਤ ਕਰ ਰਿਹਾ, ਉਹਦੀ ਸ਼ਰਾਰਤ ਦਾ ਜਵਾਬ ਦੇਣ ਦਾ ਤਰੀਕਾ ਇਹ ਹੁੰਦਾ ਜੀ ਉਹਨੂੰ ਟੋਟਲੀ ਇਗਨੋਰ ਕਰ ਦਿਓ। ਫਿਲਮ ਕਿਹੜਾ ਉੱਤੇ ਡਿੱਗ ਪੈਣ ਲੱਗੀ ਹੈ ਜੀ। ਮੇਰਾ ਨਹੀਂ ਖਿਆਲ ਕਿਸੇ ਜਿਹੜੇ ਉਸ ਵਿਅਕਤੀ ਨੇ ਫਿਲਮ ਦੇਖਣੀ ਹੈ ਜਿਹੜਾ ਉਹਨੂੰ ਪਸੰਦ ਹੀ ਨਹੀਂ ਕਰਦਾ, ਜਿਹੜੇ ਉਹਦੇ ਬਣੇ ਫਿਰਦੇ ਪ੍ਰੇਮੀ ਨੇ ਉਹਨਾਂ ਨੇ ਕਿਸੇ ਨਾ ਕਿਸੇ ਰੂਪ 'ਚ ਦੇਖ ਲੈਣੀ ਆ, ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਜੀ। ਬਿਲਕੁਲ ਜੀ, ਉਹਨਾਂ ਨੂੰ ਤੁਹਾਨੂੰ ਉੱਥੇ ਡੇਰੇ 'ਚ ਸੱਦ ਕੇ ਵੀ ਦਿਖਾ ਦੇਣੀ ਹੈ ਤੇ ਬਾਹਰ ਦੇਖਣਾ ਜ਼ਰੂਰ ਚਾਹੀਦਾ ਸੀਗਾ ਕਿ ਕਿੰਨੇ ਕੁ ਲੋਕ ਇਹਨੂੰ ਕਿਤੇ ਦੇਖਦੇ ਆ। ਅਖੀਰ ਦੇ ਵਿੱਚ ਅੱਜ ਨਵਾਂ ਕਿ ਇੰਟਰਨੈਟ ਦੇ ਨਾਲ ਗਿਆ ਵੱਜ ਬੰਦਾ, ਚੱਲਦਾ ਨੈਟ ਤੇ ਧੜਕਦਾ ਦਿਲ ਬੇਲੀ। ਇੰਟਰਨੈਟ ਦੇ ਨਾਲ ਗਿਆ ਵੱਜ ਬੰਦਾ, ਚੱਲਦਾ ਨੈਟ ਤੇ ਧੜਕਦਾ ਦਿਲ ਬੇਲੀ। ਜਿੰਨੀ ਦੇਰ ਨਾ ਵੱਜ ਜਾਏ ਲਿੰਕ ਉਹਦਾ, ਓਨਾ ਵਕਤ ਫਿਰ ਲਾਈਦਾ ਟਿੱਲ ਬੇਲੀ। ਪੜ੍ਹਨੀ ਖਬਰ ਜਾਂ ਵਾਚਣੀ ਡਾਕ ਹੁੰਦੀ, ਬੰਦਾ ਸਕੇ ਨਹੀਂ ਕਿਤੇ ਵੀ ਹਿੱਲ ਬੇਲੀ। ਕਰਦੀ ਥੋੜੀ ਜਿਹੀ ਢਿੱਲ ਡਿਲੀਟ ਡਾਟਾ, ਕੀਤਾ ਕਤਰਿਆ ਹੋਏ ਫਿਰ ਨਿੱਲ ਬੇਲੀ। ਬੁੱਢਾ ਪੁੱਤਰ ਨੂੰ ਕਹੇ ਪਿਆ ਸੁਣੀ ਪੁੱਤਰ, ਮੈਨੂੰ ਚੱਕਰ ਜਿਹਾ ਜਾਪਦਾ ਆਵਦਾਈ। ਬੁੱਢਾ ਪੁੱਤਰ ਨੂੰ ਕਹੇ ਪਿਆ ਸੁਣੀ ਪੁੱਤਰ, ਮੈਨੂੰ ਚੱਕਰ ਜਿਹਾ ਜਾਪਦਾ ਆਈ ਜਾਂਦਾ। ਦਰਦ ਬਾਪੂ ਦੀ ਸੁਣ ਤੋਂ ਬਿਨਾਂ ਛੋਰਾ, ਓਕੇ ਯਸ ਦੀ ਰੱਟ ਹੀ ਲਾਈ ਜਾਂਦਾ। ਜੀ ਥੈਂਕ ਯੂ ਜੀ, ਧੰਨਵਾਦ। ਜੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।